ਜਦੋਂ ਵੀ ਵਿਹਲੀਆਂ ਹੁੰਦੀਆਂ ਸਨ ਉਹ ਉਹਦੇ ਉੱਤੇ ਕਢਾਈ ਕਰਦੀਆਂ ਰਹਿੰਦੀਆਂ ਸਨ। ਛੀਵੇਂ ਲਾ ਕੇ ਉਹ ਦੁਪੱਟਾ ਤਿਆਰ ਹੁੰਦਾ, ਉਹ ਫੁਲਕਾਰੀ ਤਿਆਰ ਹੁੰਦੀ ਸੀ। ਸਾਰੀਆਂ ਮਾਈਆਂ ਸਾਈਡ ਦੇ ਤੰਦੂਰ ਦੇ ਇਕੱਠੀਆਂ ਹੋ ਕੇ ਬਹਿ ਜਾਣਾ ਅਤੇ ਵਿਚਲੇ ਸਾਨੂੰ ਦਾਈ ਬੈਠੇ ਹੋਣਾ। ਉਹਨੇ ਸਾਰੀਆਂ ਨੂੰ ਵਾਰੀ ਵਾਰੀ ਜਿਹੜਾ ਨਾ ਉਹ ਤੰਦੂਰ 'ਤੇ ਰੋਟੀਆਂ ਲਾ ਕੇ ਦਿੰਦੀਆਂ ਅਤੇ ਉਹਨਾਂ ਨੇ ਉਹ ਪਰਾਂਦਾ ਜਿਹੜਾ ਪੇਟੀ 'ਚ ਰੱਖਿਆ ਬਣਾਉਂਦਾ, ਜਿਹਨੂੰ ਸ਼ੀਸ਼ੇ ਲੱਗੇ ਹੋਣੇ, ਜਿਹਨੂੰ ਹਾਰ ਸ਼ਿੰਗਾਰ ਫੁੱਲ ਬੂਟੇ ਲੱਗੇ ਹੋਣੇ, ਉਹਨੂੰ ਕੱਢ ਕੇ ਪਾ। अस्सलाम वालेकुम, मैं जवेद इकबाल ते अज दी इस वीडियो विच असीं गल करांगे अज पुरानियां पंजाब दीयां चीज़ां ओह की होंदियां सन, अज है नहीं, अज कोई नहीं ने। ते पुराना कल्चर जिहड़ा बड़ा ही कह लो गंभीर सी, ओह कल्चर असीं अज सारियां गल्लां बातां उस कल्चर दीयां ते उन्हां चीज़ां दे बारे इस वीडियो विच करन जा रहे हैं। सारें तो पहले असीं गल करिए ते गल करांगे फुलकारी। फुलकारी दुपट्टा यानी दुपट्टा जिहड़ा तिगड़ा या चुन्नी औरतां अपने उत्ते चुन्नी जिहड़ी करदियां सन पुराने ज़माने विच, उस चुन्नी नूं उस थिगड़े नूं बड़ा सजाया संवारिया जांदा सी। अजकल तां एम्ब्रॉयडरी है भी कढ़ाई कराओ, एम्ब्रॉयडरी मशीनां कंप्यूटराइज ने ते मिंटां च कढ़ाई कर दिंदियां। पुराने वक्त विच औरतां उन्हां नूं एक दुपट्टा तैयार करन वास्ते ਉਹ 2 ਮਹੀਨੇ 4 ਮਹੀਨੇ 6 ਮਹੀਨੇ ਉਹਦੇ 'ਤੇ ਕੰਮ ਕਰਦੀਆਂ ਰਹਿੰਦੀਆਂ ਸਨ। ਜਦੋਂ ਵੀ ਵਿਹਲੀਆਂ ਹੁੰਦੀਆਂ ਸਨ ਉਹ ਉਹਦੇ ਉੱਤੇ ਕਢਾਈ ਕਰਦੀਆਂ ਰਹਿੰਦੀਆਂ ਸਨ। ਛੋਟੇ ਛੋਟੇ ਗੋਲ ਦਾਇਰੇ ਵਰਗੇ, ਗੋਲ ਸਰਕਲ ਵਰਗੇ ਫਰੇਮ ਆਉਂਦੇ ਸਨ ਜਿਨ੍ਹਾਂ ਨੂੰ ਇਹ ਰੱਖਦੇ ਅਤੇ ਉਹ ਛੋਟੀ ਛੋਟੀ ਕਢਾਈ ਜਿਹੜੀ ਕਰਦੀਆਂ ਰਹਿੰਦੀਆਂ ਸਨ, ਕਰਦੀਆਂ ਰਹਿੰਦੀਆਂ ਸਨ। ਛੀਵੇਂ ਲਾ ਕੇ ਉਹ ਦੁਪੱਟਾ ਤਿਆਰ ਹੁੰਦਾ, ਉਹ ਫੁਲਕਾਰੀ ਤਿਆਰ ਹੁੰਦੀ ਸੀ ਅਤੇ ਉਹਨੂੰ ਉਹ ਕਿਸੇ ਆਪਣੀ ਜਿਹੜੀ ਹੈ ਧੀ ਜਾਂ ਭੈਣ ਦੀ ਸ਼ਾਦੀ ਜਿਹੜੀ ਹੁੰਦੀ ਉਹਦੇ ਵਿੱਚ ਜਾ ਕੇ ਉਹਨੂੰ ਪੇਸ਼ ਕੀਤਾ ਜਾਂਦਾ ਸੀ। ਯਾਨੀ ਉਹਦੇ ਦਾਜ ਵਾਸਤੇ ਉਹ ਦੁਪੱਟਾ ਤਿਆਰ ਕੀਤਾ ਜਾਂਦਾ ਸੀ। ਫਿਰ ਉਹਨੂੰ ਉਹ ਸਾਂਭ ਕੇ ਰੱਖਦੀ ਸਾਰੀ ਜ਼ਿੰਦਗੀ। ਜਦੋਂ ਖੁਸ਼ੀ ਗਮੀ ਜਦੋਂ ਵੀ ਸ਼ਾਦੀ ਆਣੀ ਉਹ ਦੁਪੱਟਾ ਜਾਂ ਉਹ ਚੁੰਨੀ ਨੂੰ ਕੱਢਿਆ ਜਾਂਦਾ ਅਤੇ ਉਹਨੂੰ ਪਾਇਆ ਜਾਂਦਾ ਬੜੇ ਫਖਰ ਦਾ ਅਤੇ ਬੜਾ ਫਖਰ ਕੀਤਾ ਜਾਂਦਾ ਸੀ। ਦੂਸਰੇ ਨੰਬਰ 'ਤੇ ਪੁਰਾਣੇ ਅਸੀਂ ਗੱਲ ਕਰੀਏ ਤਾਂ ਚਰਖਾ। ਚਰਖਾ ਯਾਨੀ ਸਪਾਈਨਿੰਗ ਵੀ ਚਰਖਾ ਜਿਹੜਾ ਹੈ ਉਹ ਸਾਡੀਆਂ ਪੁਰਾਣੇ ਜ਼ਮਾਨੇ ਦੀਆਂ ਪੁਰਾਣੀਆਂ ਔਰਤਾਂ ਉਹਨੂੰ ਯੂਜ਼ ਕਰਦੀਆਂ ਸਨ। ਉਹ ਚਰਖਾ ਜਿਹੜਾ ਹੈ ਉਹ ਨਾਲ ਕੱਤਦੀਆਂ ਸਨ, ਨਾਲ ਗੱਲਾਂ ਕਰਦੀਆਂ ਸਨ। ਉਹ ਹੁੰਦਾ ਕਿ ਸੀ ਜਦੋਂ ਚਰਖਾ ਕੱਤਣਾ ਹੁੰਦਾ ਸੀ ਉਦੋਂ ਪੁਰਾਣੀਆਂ ਬਾਈਆਂ ਇਕੱਠੀਆਂ ਹੋ ਕੇ ਬਹਿ ਜਾਣੀਆਂ, ਨਾਲੇ ਗੱਪਾਂ ਮਾਰਨੀਆਂ ਨਾਲੇ ਚਰਖਾ ਕੱਤਣਾ। ਹੁਣ ਚਰਖਾ ਕੱਤਣਾ ਹੁੰਦਾ ਕੀ ਸੀ, ਬੇਸਿਕਲੀ ਜਿਹੜੀ ਉਹ ਸੀ ਨਾ ਰੋਹ ਕਪਾਸ ਰੋਹ ਦੀ ਉਹਨੂੰ ਰੋਹ ਦੇ ਪੋੜੇ ਨੂੰ ਜਿਹੜਾ ਉਹਨੂੰ ਲਾਇਆ ਅਤੇ ਉਹਨੂੰ ਚਰਖਾ ਵੱਟ ਕੇ ਧਾਗਾ ਬਣਾਇਆ ਜਾਂਦਾ ਸੀ। ਅੱਜ ਕੱਲ੍ਹ ਦਾ ਧਾਗਾ ਜਿਹੜਾ ਹੈ ਉਹ ਮਸ਼ੀਨਰੀ ਹੈ। ਹੁਣ ਤਾਂ 2-3 ਰੁਪਏ ਦਾ ਦੁਕਾਨ ਤੋਂ ਪੂਰੇ ਧਾਗੇ ਦੀ ਲੰਬੀ ਚੌੜੀ ਰੀਲ ਬਣੀ ਮਿਲ ਜਾਂਦੀ ਹੈ ਅਤੇ ਮਸ਼ੀਨੀ ਧਾਗਾ ਮਸ਼ੀਨਾਂ ਦੇ ਬਦਲਾ ਹੈ। ਪੁਰਾਣੇ ਜ਼ਮਾਨੇ ਵਿੱਚ ਜੋ ਧਾਗਾ ਜਿਹੜਾ ਸੀ ਨਾ ਉਹਨੂੰ ਕੱਤਿਆ ਜਾਂਦਾ ਸੀ ਚਰਖੇ ਦੇ ਉੱਤੇ। ਉਹ ਚਰਖਾ ਹੌਲੀ ਹੌਲੀ ਔਰਤਾਂ ਗੇਰਦੀਆਂ ਸਨ, ਨਾਲ ਰੂਹ ਦਾ ਪੂੜਾ ਲਾਉਂਦੀਆਂ ਸਨ। ਉਸ ਰੂਹ ਨਾਲ ਜਿਹੜਾ ਉਹ ਧਾਗਾ ਬਣਦਾ ਸੀ। ਉਸ ਫਿਰ ਧਾਗੇ ਨੂੰ ਜਿਹੜਾ ਨਾ ਉਹ ਰਜ਼ਾਈਆਂ ਸੀਵਣ ਵਾਸਤੇ, ਸਿਰਹਾਣੇ ਸੀਵਣ ਵਾਸਤੇ ਜਾਂ ਕਿਧਰੇ ਨਹੀਂ ਸੀਵਣ ਸਿਲਾਈ ਦੇ ਕੰਮ ਵਾਸਤੇ ਉਹਨੂੰ ਇਸਤੇਮਾਲ ਕੀਤਾ ਜਾਂਦਾ ਸੀ। ਇਹ ਚਰਖਾ ਸਾਡੀ ਅਲਾਮਤ ਹੈ ਸਾਦਗੀ ਦੀ ਅਤੇ ਪੁਰਾਣੇ ਕਲਚਰ ਦੀ। ਮੰਜਾ ਉਹਦੇ ਉੱਤੇ ਪੰਜਾਬੀ ਦੀ ਫਿਲਮ ਹੈ ਬੜੀ, ਮੰਜੇ ਬਿਸਤਰੇ। ਅਤੇ ਅਸੀਂ ਗੱਲ ਕਰਾਂਗੇ ਮੰਜਾ। ਪੰਜਾਬ ਦੇ ਵਿੱਚ ਮੰਜਾ ਜਿਹੜਾ ਹੁੰਦਾ ਸੀ ਨਾ ਉਹਨੂੰ ਖਾਸ ਵਣ ਨਾਲ ਬੁਣਿਆ ਜਾਂਦਾ ਸੀ, ਵਣ ਨਾਲ ਬੁਣਿਆ ਜਾਂਦਾ ਸੀ। ਅਤੇ ਉਸ ਮੰਜੇ ਦੇ ਉੱਤੇ ਬਹਿ ਕੇ ਲੋਕ ਬੈਠ ਕਰਦੇ ਸਨ, ਗੱਪਾਂ ਛੱਪਾਂ ਮਾਰਦੇ ਸਨ, ਹੁੱਕਾ ਪੀਂਦੇ ਸਨ ਅਤੇ ਚਾਹ ਪੀਂਦੇ ਸਨ ਜਾਂ ਥੋੜ੍ਹੀ ਦੇਰ ਰੈਸਟ ਕਰਦੇ ਸਨ, ਜਾਂ ਉਸ ਮੰਜੇ ਨੂੰ ਕਿਸੇ ਸ਼ੇਡ ਥੱਲੇ ਵਿਛਾਇਆ ਜਾਂਦਾ ਸੀ। ਯਾਨੀ ਕਿਸੇ ਨੇ ਕਿੱਕਰ ਜਾਂ ਟਾਹਲੀ ਦਾ ਪਰਛਾਵਾਂ ਜਿਹੜਾ ਉਹਦੇ ਥੱਲੇ ਪਾ ਕੇ ਬੰਦਾ ਅੱਧਾ ਘੰਟਾ 2 ਘੰਟੇ ਉਹ ਸੌਂਦਾ ਸੀ, ਰੈਸਟ ਕਰਦਾ ਸੀ। ਅਤੇ ਅੱਜ ਕੱਲ੍ਹ ਉਹ ਮੰਜੇ ਹੈ ਨਹੀਂ, ਪਰ ਉਹ ਮੰਜੇ ਨੂੰ ਉਹਦੇ ਨਾਲ ਵਾਣ ਉਹ ਪੁਰਾਣਾ ਵਾਣ ਸ਼ਾਇਦ ਨਹੀਂ ਹੈ। ਅੱਜ ਕੱਲ੍ਹ ਉਹ ਮੰਜੇ ਬਣਾਏ ਨਹੀਂ ਜਾਂਦੇ। ਉਹ ਪੁਰਾਣੇ ਜਿਹੜਾ ਵਾਣ ਸੀ ਨਾ ਉਹਦੇ 'ਤੇ ਮੰਜੇ ਹੋਣੇ ਜਾਂਦੇ ਸਨ। ਕਹਿੰਦੇ ਸਨ ਕਿ ਉਹ ਵਾਣ ਦੇ ਮੰਜੇ ਉੱਤੇ ਸੌਣ ਦੇ ਵੀ ਕੀ ਫਾਇਦੇ ਹੁੰਦੇ ਸਨ, ਲੇਕਿਨ ਨਾ ਹੀ ਉਹ ਵਾਣ ਗਏ। ਉਹ ਸਖਤ ਜਿਹਾ ਹੁੰਦਾ ਹੈ। ਉਹ ਵੈਸੇ ਵੀ ਅੱਜ ਕੱਲ੍ਹ ਦੇ ਅਸੀਂ ਤਸਵੀਰ ਮੇਰੇ ਸਾਲੇ ਨਿਸ਼ਾਨ ਪੈ ਜਾਣਗੇ ਕਿ ਜੋ ਪੁਰਾਣੇ ਲੋਕ ਜਿਹੜੇ ਨੇ ਉਹ ਸਿਰ ਦਾ ਸਾਹਾ ਜਿਹੜਾ ਹੈ ਉਹ ਪਿੱਛੇ ਰੱਖਦੇ ਅਤੇ ਸੌ ਜਾਂਦੇ ਸਨ। ਸਾਡੇ ਪੰਜਾਬ ਵਿੱਚ ਜਿਹੜੀ ਅਗਲੀ ਇਹ ਚੀਜ਼ ਹੈ ਉਹ ਹੈਗੀ ਘੜਾ। ਮਿੱਟੀ ਦਾ ਘੜਾ। ਮਿੱਟੀ ਦਾ ਘੜਾ ਹੁੰਦਾ ਸੀ, ਉਹਦੇ ਵਿੱਚ ਪਾਣੀ ਪਾ ਕੇ ਪਾਣੀ ਠੰਡਾ ਰਹਿੰਦਾ ਸੀ, ਯਾਨੀ ਬਰਫ਼ ਤੋਂ ਬਗੈਰ ਉਹ ਪਾਣੀ ਠੰਡਾ ਰਹਿੰਦਾ ਸੀ। ਫੁੱਲ ਗਰਮੀਆਂ ਵਿੱਚ ਉਹਨੂੰ ਪਾਣੀ ਨੂੰ ਪੀਣਾ ਤਾਂ ਪਾਣੀ ਠੰਡਾ ਹੁੰਦਾ ਸੀ।
ਤੇ ਉਹ ਗੜਾ ਜਿਹੜਾ ਮਿੱਟੀ ਦਾ ਹੈ ਉਹਦੇ ਨੂੰ ਸੁਬਹ ਭਰਿਆ ਜਾਂਦਾ, ਸਾਰਾ ਦਿਨ ਉਹ ਚੱਲਦਾ ਸੀ। ਅੱਜ ਕੱਲ੍ਹ ਅਗਰ ਗੜੇ ਦੀ ਅਸੀਂ ਮੁਤਬਾਦਲ ਦੀ ਗੱਲ ਕਰੀਏ ਤਾਂ ਉਹਦਾ ਮੁਤਬਾਦਲ ਦੇ ਅੱਜ ਕੱਲ੍ਹ ਦੇ ਰੈਫਰੀਜਰੇਟਰ ਜਿਹੜੇ ਆਏ, ਸਾਡੀਆਂ ਫਰਿੱਜਾਂ ਜਿਹੜੀਆਂ ਨੇ ਉਹ ਉਸ ਗੜੇ ਦੇ ਮੁਤਬਾਦਲ ਨੇ। ਲੇਕਿਨ ਗੜਾ ਅੱਜ ਵੀ ਸਾਡੀ ਜਿਹੜੀ ਬਚਪਨ ਜਾਂ ਪਾਸਟ ਦੀ ਯਾਦ ਹੈ ਉਹਨੂੰ ਤਾਜ਼ਾ ਕਰਦਾ ਹੈ। ਉਸ ਤੋਂ ਬਾਅਦ ਹੀ ਤੰਦੂਰ ਤੁਸੀਂ ਵੇਖਿਓ ਹੋਣੇ ਅੱਜ ਕੱਲ੍ਹ ਫੋਟੋਆਂ ਦੇ ਵੀ ਤੰਦੂਰ ਲੱਗੇ ਨੇ ਜੇ ਬੰਦੇ ਉੱਥੇ ਰੋਟੀ ਪਕਾਉਂਦੇ ਨੇ। ਪੁਰਾਣੇ ਜ਼ਮਾਨੇ ਵਿੱਚ ਜਾਂ ਪਹਿਲੇ ਜ਼ਮਾਨੇ ਜਾਂ ਪਿੰਡਾਂ ਵਿੱਚ ਅੱਜ ਵੀ ਕੀ ਹੁੰਦਾ ਕਿ ਜ਼ਮੀਨ ਦੇ ਅੰਡਰਗਰਾਊਂਡ ਜਿਹੜਾ ਇੱਕ ਤੰਦੂਰ ਬਣਾਇਆ ਜਾਂਦਾ ਹੈ ਤੇ ਪਿੰਡ ਦੇ ਵਿੱਚ ਜਿਹੜੀ ਉਹਦੀ ਤਾਈ ਹੁੰਦੀ ਨਾ ਉਹ ਬਹਿੰਦੀ ਹੈ, ਉਹ ਉਹਦੇ ਵਿੱਚ ਰੋਟੀ ਲਾਉਂਦੀ। ਸਾਰੀਆਂ ਮਾਈਆਂ ਸਾਈਡ ਤੰਦੂਰ ਦੇ ਇਕੱਠੀਆਂ ਹੋ ਕੇ ਬਹਿ ਜਾਣਾ ਤੇ ਵਿਚਲੇ ਸਾਨੂੰ ਦਾਈ ਬੈਠੇ ਹੋਣਾ, ਉਹਨੇ ਸਾਰਿਆਂ ਨੂੰ ਵਾਰੀ ਜਿਹੜਾ ਨਾ ਉਹ ਤੰਦੂਰ ਤੇ ਰੋਟੀਆਂ ਲਾ ਕੇ ਦਿੰਦੀਆਂ। ਪਰ ਜਿਹੜੀਆਂ ਰੋਟੀਆਂ ਹੁੰਦੀਆਂ ਸੀ ਨਾ ਤੰਦੂਰ ਦੀਆਂ ਉਹ ਥੋੜ੍ਹੀਆਂ ਮੋਟੀਆਂ ਤੇ ਬੜੀਆਂ ਖਸਤਾ ਤੇ ਬੜੀਆਂ ਵੱਡੀਆਂ ਹੁੰਦੀਆਂ ਸੀ। ਯਾਨੀ ਉਹ ਅੱਜ ਕੱਲ੍ਹ ਵੀ ਤੰਦੂਰ ਦੀਆਂ ਰੋਟੀਆਂ ਲਾ ਦਿੰਦੇ ਨੇ ਪਰ ਉਹ ਰੋਟੀਆਂ ਨਹੀਂ ਨੇ। ਉਹ ਰੋਟੀਆਂ ਖਾ ਕੇ ਮੈਂ ਅਗਰ ਗੱਲ ਕਰਾਂ ਤੇ ਆਪਣੀ ਤੇ ਮੈਂ ਇਸ ਤੰਦੂਰ ਦੀਆਂ ਰੋਟੀਆਂ ਅਗਰ ਅੱਜ ਕੱਲ੍ਹ ਜਿਹੜੇ ਬੰਦੇ ਲਾਉਂਦੇ ਤੇ ਉਸ ਦਾ ਦੋ ਖਾ ਜਾਵਾਂ। ਪਰ ਜਿਹੜੀ ਉਹ ਦਾਈ ਲਾ ਰਹੀ ਸੀ ਤੇ ਤੰਦੂਰ ਦੀਆਂ ਰੋਟੀਆਂ ਉਹ ਮੈਂ ਤਿੰਨ ਖਾ ਜਾਵਾਂ ਜਾਂ ਚਾਰ ਖਾ ਜਾਵਾਂ। ਯਾਨੀ ਉਹ ਮਜ਼ੇਦਾਰ ਵੀ ਹੋ ਗਈ ਸਨ ਤੇ ਉਹ ਖਸਤਾ ਦੀ ਲਫ਼ਜ਼ ਕੋਨੇ ਨੇ ਜਿਹਨਾਂ ਵਿੱਚ ਉਹਨਾਂ ਨੂੰ ਬਿਆਨ ਕੀਤਾ ਜਾਵੇ ਕਿ ਤੰਦੂਰ ਦੀ ਪਿੰਡ ਦੀ ਰੋਟੀ, ਪਿੰਡ ਦਾ ਤੰਦੂਰ ਹੈ ਜਿਹੜੀ ਦਾਈ ਦੇ ਹੱਥਾਂ ਦੀ ਰੋਟੀ ਦੇਸੀ ਆਟੇ ਦੇ ਦੇਸੀ ਗੰਦਮ 'ਚ ਬਣੀ ਹੁੰਦੀ ਹੈ, ਉਹਦੀ ਕੀ ਬਾਤ ਹੈ। ਅਸੀਂ ਗੱਲ ਕਰੀਏ ਅਗਲੀ ਦੇ ਦੇਸੀ ਬਲਕ ਕਾਟ, ਉਹ ਰੇਡੀ ਅੱਗੇ ਬਲਦ ਹੁੰਦੇ ਸਨ, ਉਹਨਾਂ ਨੂੰ ਜੁੱਤਿਆ ਜਾਂਦਾ ਤੇ ਉਹਨਾਂ ਉੱਤੇ ਸਫ਼ਰ ਕੀਤਾ ਜਾਂਦਾ ਸੀ। ਉਹ ਬਲਦਾਂ ਦੇ ਉੱਤੇ ਪੱਠੇ ਵਜਾਣੇ, ਬਲਦ ਪਿੱਛੇ ਜਿਹੜਾ ਉਹਦੇ 'ਤੇ ਪੱਠੇ ਵਜਾਣੇ, ਗਾਡੀਆਂ ਚੀਜ਼ਾਂ ਵੀ ਲਿਆਉਣੀਆਂ, ਦਾਣੇ ਵੀ ਲਿਆਉਣੇ ਤੇ ਉਹਦੇ ਉੱਤੇ ਯਾਨੀ ਬੇਸਿਕਲੀ ਟਰਾਂਸਪੋਰਟ ਹੈ ਉਹਦਾ ਜ਼ਰੀਆ ਜਿਹੜਾ ਉਹ ਬਲਦ ਦਾ ਜਿਹੜਾ ਸੀ। ਪੁਰਾਣੇ ਵਕਤ ਵਿੱਚ ਇਹਨੂੰ ਇਸਤੇਮਾਲ ਕੀਤਾ ਜਾਂਦਾ ਸੀ। ਅੱਜ ਵੀ ਉਹ ਬਲਦ ਜਾਂ ਜਿਹੜਾ ਕਿਸੇ ਨੂੰ ਨਜ਼ਰ ਆਉਂਦਾ ਹੈ ਜਾਂ ਉਹਨੂੰ ਕਈਆਂ ਜਗ੍ਹਾ 'ਤੇ ਉਹਨੂੰ ਗੱਡਾ ਵੀ ਆ ਜਾਂਦਾ ਅਤੇ ਉਹ ਗੱਡਾ ਜਿੱਥੇ ਵੀ ਨਜ਼ਰ ਆਵੇ ਅਤੇ ਸਾਨੂੰ ਪੁਰਾਣੇ ਪਿੰਡ ਦੀ ਜਗ੍ਹਾ ਨਜ਼ਰ ਆਉਂਦੀ ਹੈ ਅਤੇ ਪੁਰਾਣਾ ਬਾਜ਼ੀ ਪਿੰਡ ਜਿਹੜਾ ਨੂੰ ਯਾਦ ਆ ਜਾਂਦਾ। ਇਹ ਟਰਾਂਸਪੋਰਟ ਦਾ ਅੱਜ ਵੀ ਵਿਲੇਜਰ ਜਿਹੜੇ ਨੇ ਨਾ ਪਿੰਡਾਂ ਥਾਂ ਵਾਲੇ ਲੋਕ ਨੇ ਉਹਨਾਂ ਵਾਸਤੇ ਟਰਾਂਸਪੋਰਟ ਦਾ ਇੱਕ ਅੱਛਾ ਔਰ ਸਸਤਾ ਜ਼ਰੀਆ। ਪੁਰਾਣੀ ਇਹ ਕਲਚਰ ਵਿੱਚ ਆਉਂਦਾ ਪਰਾਂਦਾ ਜਿਹੜੇ ਔਰਤਾਂ ਜਿਹੜੀਆਂ ਨੇ ਉਹ ਇਹਨੂੰ ਪਾਉਂਦੀਆਂ ਸਨ, ਆਪਣੇ ਵਾਲਾਂ ਦੇ ਬੈਕ ਸਾਈਡ 'ਤੇ ਇਹਨੂੰ ਲਾ ਦਿੰਦੇ ਸਨ ਅਤੇ ਕਿਸੇ ਦੀ ਸ਼ਾਦੀ ਵਿਆਹ ਮੇਲੇ ਵਿੱਚ ਜਾਂ ਕਿਸੇ ਫੰਕਸ਼ਨ ਵਿੱਚ ਖਾਸ ਕਰਨ ਦਾ ਦਿਮਾਗ ਕਰਦਾ ਇਹਨਾਂ 'ਤੇ ਪਰਾਂਦਾ ਦਾ ਦਾਸ ਵੀ ਪਾਇਆ ਜਾਂਦਾ ਸੀ। ਘਰ ਦੇ ਵਿੱਚ ਔਰਤਾਂ ਆਮ ਤਰ੍ਹਾਂ ਦੀ ਪਾ ਲੈਣੀਆਂ, ਪਰ ਜਦੋਂ ਕੋਈ ਖਾਸ ਦਿਨ ਆਉਂਦਾ ਸੀ ਨਾ, ਕੋਈ ਮੇਲਾ ਹੈ ਸ਼ਾਦੀ, ਤਾਂ ਉਹਨਾਂ ਨੇ ਉਹ ਪਰਾਂਦਾ ਜਿਹੜਾ ਪੇਟੀ 'ਚ ਰੱਖਿਆ ਹੁੰਦਾ ਜਿਹਨੂੰ ਸ਼ੀਸ਼ੇ ਲੱਗੇ ਹੁੰਦੇ, ਜਿਹਨੂੰ ਖਾਸ ਸਿੰਗਾਰ ਬੂਟੇ ਲੱਗੇ ਹੁੰਦੇ, ਉਹਨੂੰ ਕੜੇ ਤੋਂ ਬਾਅਦ ਅਤੇ ਉਹਨੂੰ ਪਾ ਕੇ ਜਾਣਾ ਅਤੇ ਉਹ ਪਰਾਂਦਾ ਜਿਹੜਾ ਹੁੰਦਾ ਉਹ ਹੁੰਦੀ ਇੱਕ ਫਖਰ ਉਹਨਾਂ ਨੂੰ, ਤਾਂ ਕਿ ਉਹਦਾ ਫੈਸ਼ਨ ਹੈਗਾ ਸੀ ਕਿ ਉਹ ਕਿਸੇ ਨੂੰ ਥੋੜ੍ਹਾ ਜਿਹਾ ਉਹਦੀ ਪਰਾਂਦੇ ਦੀ ਝਲਕ ਵਿਖਾਉਣੀ। ਯਾਨੀ ਉਹ ਇੱਕ ਔਰਤਾਂ ਦਾ ਇੱਕ ਫੈਸ਼ਨ ਗਿਣਿਆ ਜਾਂਦਾ ਸੀ ਕਿ ਪਰਾਂਦਾ ਜਿਹੜਾ ਨਾ ਉਹਦੀ ਇੱਕ ਆਪਣੀ ਛਾਪ ਸੀ। ਪਿੱਪਲ ਦਾ ਦਰਖਤ, ਪਿੰਡਾਂ ਦੇ ਵਿੱਚ ਪਿੱਪਲ ਦੇ ਦਰਖਤ ਦੇ ਥੱਲੇ ਮੱਝੀਆਂ ਪਾ ਕੇ ਦੁਪਹਿਰ ਦੀ ਛੂਈ ਸਾਰਿਆਂ ਨੇ ਬਹਿਣਾ। ਜਦੋਂ ਵੀ ਕੋਈ ਭਰਾ ਜਾਂ ਪਿੰਡ ਦੇ ਵਿੱਚ ਕੋਈ ਪਰੀ ਪੰਚਾਇਤ ਹੋਣੀ, ਪਿੱਪਲ ਦੇ ਦਰਖਤ ਦੇ ਥੱਲੇ ਆਉਣੀ, ਯਾਨੀ ਉੱਥੇ ਬਹਿਣਾ। ਅਤੇ ਉਸ ਤੋਂ ਇਲਾਵਾ ਦੁਪਹਿਰ ਨੂੰ ਜਦੋਂ ਸਾਹ ਕੱਢਣਾ ਹੋਵੇ ਜਾਂ 2 ਘੰਟਾ ਅੱਧਾ ਘੰਟਾ ਸੌਣਾ ਬਹਿਣਾ ਹੋਵੇ ਤਾਂ ਵੀ ਪਿੱਪਲ ਦੀ ਛਾਂ ਥੱਲੇ ਬਹਿ ਜਾਂਦਾ ਸੀ। ਨਾਲੇ ਤਾਜ਼ਾ ਹਵਾ ਲੈਣੀ, ਨਾਲੇ ਗੱਲਾਂ ਬਾਤਾਂ ਕਰਨੀਆਂ, ਨਾਲੇ ਗੱਪਾਂ ਮਾਰਨੀਆਂ। ਵੈਸੇ ਅਮੂਮੀ ਤੌਰ 'ਤੇ ਉਹ ਜਿਹੜੇ ਪਿੱਪਲ ਨੇ ਜਾਂ ਬੋੜ ਦੇ ਦਰਖਤ ਹੁੰਦੇ ਸਨ, ਉਹ ਲੋਕਾਂ ਨੇ ਘਰਾਂ ਤੋਂ ਬਾਅਦ ਖੂਹਾਂ ਆਦਿਆਂ ਦੇ ਉੱਤੇ ਬਣਾਏ ਹੁੰਦੇ ਸਨ, ਉੱਥੇ ਬਹਿੰਦੇ ਸਨ। ਇਸ ਤੋਂ ਬਾਅਦ ਜੀ ਪੱਖੀਆਂ ਜਿਹੜੀਆਂ ਨੇ ਜਦੋਂ ਵੀ ਅੱਜ ਕੱਲ੍ਹ ਤਾਂ ਜਦੋਂ ਬੱਤੀ ਜਾਵੇ ਤਾਂ ਬੱਤੀ ਲਾਈਟ ਚਲੀ ਜਾਵੇ ਅਤੇ ਉਹਦਾ ਆਲਟਰਨੇਟਿਵ ਹੈ, ਅਤੇ ਪਿੰਡਾਂ ਦੇ ਵਿੱਚ ਅਗਰ ਬੱਤੀ ਚਲੀ ਜਾਂਦੀ ਸੀ ਅਤੇ ਲੋਕ ਗਰਮੀ ਜਾਂ ਪਸੀਨੇ ਤੋਂ ਕਿਉਂ ਬਚਦੇ ਸਨ ਅਤੇ ਲਿਹਾਜ਼ਾ ਪਿੰਡਾਂ ਦੇ ਵਿੱਚ ਪਹਿਲੇ ਬੱਤੀ ਹੁੰਦੀ ਕੋਈ ਸੀ। ਗਰਮੀਆਂ ਦੇ ਵਿੱਚ ਲੋਕਾਂ ਨੇ ਹੱਥਾਂ ਦੀਆਂ ਪੱਖੀਆਂ ਬਣਾਈਆਂ ਹੁੰਦੀਆਂ ਸਨ। ਉਹ ਪੱਖੀਆਂ ਵਾਣ ਨਾਲ ਜੁੜੀਆਂ ਹੁੰਦੀਆਂ, ਉਹਨਾਂ ਪੱਖੀਆਂ ਨੂੰ ਜਨਾਬ ਸਾਈਡਾਂ ਦੇ ਕਿਨਾਰਿਆਂ ਦੇ ਉਹਨੂੰ ਫੁੱਲ ਬੂਟੇ ਜਿਹੜੇ ਕਢਾਈ ਕੀਤੀ ਜਾਂਦੀ, ਉਹਨਾਂ ਨੂੰ ਕਢਾਈ ਕਰਨੀ, ਸਪੈਸ਼ਲ ਪੱਖੀਆਂ ਬਣਾਈਆਂ ਜਾਂਦੀਆਂ। ਇੱਥੋਂ ਤੱਕ ਕਿ ਬੱਚਿਆਂ ਨੂੰ ਜਿਹੜਾ ਦੇਜ ਦਿੱਤਾ ਜਾਂਦਾ ਸੀ ਨਾ, ਉਸ ਦਾਜ ਦੇ ਵਿੱਚ ਵੀ ਪੱਖੀਆਂ ਦਾ ਜੋੜਾ ਜਾਂ ਪੱਖੀਆਂ 2-4 ਨੂੰ ਦਿੱਤੀਆਂ ਜਾਂਦੀਆਂ ਸੀ।
ਉਹ ਫਿਰ ਉਹਨੇ ਉਦੋਂ ਗਰਮੀ 'ਚ ਪੱਖੀਆਂ ਕੱਢਣੀਆਂ, ਨਾਲੇ ਚੱਲਦੀਆਂ। ਖਾਸ ਕਰ ਜਦੋਂ ਕੋਈ ਪ੍ਰਾਹੁਣਾ ਆਉਂਦਾ ਸੀ, ਉਹਨੂੰ ਉਹ ਪੱਖੀ ਦੇਣੀ, ਉਹਨੇ ਜਲਦੇ ਜਲਦੇ ਰਾਤ ਨੂੰ ਸੌ ਜਾਣਾ। ਐਸੀ ਜੀ ਮੇਰੀ ਪੰਜਾਬੀ ਦੀ ਵੀਡੀਓ, ਜਿੰਨੇ ਵਿੱਚ ਮੈਂ ਤੁਹਾਨੂੰ ਦੱਸਿਆ ਨੇ ਪੰਜਾਬ ਦੀਆਂ ਪੁਰਾਣੀਆਂ ਸੌਗਾਤਾਂ, ਪੰਜਾਬ ਦੀਆਂ ਪੁਰਾਣੀਆਂ ਗੱਲਾਂ ਬਾਤਾਂ ਤੇ ਪੰਜਾਬ ਦੀਆਂ ਪੁਰਾਣੀਆਂ ਸ਼ਹੀਆਂ, ਜਿਨ੍ਹਾਂ ਦੀ ਅਹਿਮੀਅਤ ਅੱਜ ਵੀ ਸਾਡੇ ਦਿਲਾਂ ਵਿੱਚ ਕਮ ਨਹੀਂ ਹੋਈ। ਮੇਰੇ ਚੈਨਲ 'ਤੇ ਅਗਰ ਤੁਸੀਂ ਨਵੇਂ ਹੋ ਤਾਂ ਇਹਨੂੰ ਸਬਸਕ੍ਰਾਈਬ ਕਰੋ। ਅਗਲੀ ਵੀਡੀਓ ਵਿੱਚ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂਗਾ ਪੰਜਾਬੀ ਦੀਆਂ ਕੁਝ ਹੋਰ ਹੈ। Mm-hmm.